ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਵਿਊਅਰਸ, ਅੱਜ ਦੇ ਐਮਿਸ਼ਨਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਤੋਂ ਬਾਅਦ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਸਾਡਾ ਭਰੋਸਾ, ਸਾਡੀ ਉਮੀਦ ਤੇ ਸਾਡਾ ਵਿਸ਼ਵਾਸ ਉਸ ਪ੍ਰਮਾਤਮਾ ਤੇ ਹੁੰਦਾ ਹੈ। ਸੋ ਮੇਰੇ ਕੋਲ ਵੀ ਤਿੰਨ ਛੋਟੀਆਂ ਬਿਲਕੁਲ ਤਿੰਨ ਲਾਈਨਰ ਹੈਗੀਆਂ ਨੇ ਕਹਾਣੀਆਂ, ਉਸ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਣੀ ਚਾਹਾਂਗੀ। ਸੋ ਇੱਕ ਵਾਰ ਸਾਡੇ ਪਿੰਡ ਵਾਸੀਆਂ ਨੇ ਮੀਂਹ ਲਈ ਅਰਦਾਸ ਕਰਨ ਦਾ ਫੈਸਲਾ ਕੀਤਾ। ਅਰਦਾਸ ਸਮੇਂ ਸਾਰੇ ਇਕੱਠੇ ਹੋਏ, ਪਰ ਸਿਰਫ ਇੱਕ ਹੀ ਬੱਚਾ ਨਾਲ ਛਤਰੀ ਲੈ ਆਇਆ ਸੀ। ਇਹ ਹੈ ਵਿਸ਼ਵਾਸ। ਸੋ ਦੂਸਰਾ, ਜਦੋਂ ਤੁਸੀਂ ਹਵਾ ਵਿੱਚ 1 ਸਾਲ ਦੇ ਬੱਚੇ ਨੂੰ ਉਛਾਲਦੇ ਹੋ ਤਾਂ ਉਹ ਹੱਸਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਫੜ ਲਵੋਗੇ। ਇਹ ਹੈ ਭਰੋਸਾ। ਹਰ ਰਾਤ ਸੌਣ ਸਮੇਂ ਸਾਨੂੰ ਸਵੇਰ ਤੱਕ ਜਿਉਂਦੇ ਰਹਿਣ ਦਾ ਕੋਈ ਭਰੋਸਾ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਸਵੇਰ ਲਈ ਅਲਾਰਮ ਲਗਾਉਂਦੇ ਹਾਂ। ਇਹ ਹੈ ਉਮੀਦ। ਜੀ ਡਾਕਟਰ ਸਾਹਿਬ। ਦੇਖੋ, ਤੁਸੀਂ ਤਿੰਨੋਂ ਹੀ ਬੜੀਆਂ ਕੀਮਤੀ ਟ੍ਰੇਟਸ ਜਿਹੜੀਆਂ ਈਮਾਨ ਵਾਲੇ ਫੇਥ ਵਾਲਿਆਂ 'ਚ ਹੋਣੀਆਂ ਚਾਹੀਦੀਆਂ ਨੇ ਉਹਦੀ ਗੱਲ ਕੀਤੀ ਹੈ। ਜ਼ਾਹਰ ਹੈ ਕਿ ਜਿਸ ਦੇ ਵਿੱਚ ਫੇਥ ਹੈ, ਜੇ ਰੱਬ ਅੱਗੇ ਅਰਦਾਸ ਹੈ ਕਿ ਰੱਬ ਮੀਂਹ ਪਾਏ, ਤੇ ਫਿਰ ਜੇ ਛਤਰੀ ਨਹੀਂ ਹੈ ਤੇ ਇਹਦਾ ਮਤਲਬ ਤੁਹਾਡਾ ਵਿਸ਼ਵਾਸ ਨਹੀਂ ਹੈ ਕਿ ਸੱਚਮੁੱਚ ਹੀ ਮੀਂਹ ਪਏਗਾ। ਔਰ ਇਸੇ ਤਰ੍ਹਾਂ ਜਦੋਂ ਤੁਸੀਂ ਇਸ ਭਰੋਸੇ ਤੇ ਹੁੰਦੇ ਹੋ ਕਿ ਭਾਈ ਤੁਸੀਂ ਆਪਣੇ ਮਾਂ-ਬਾਪ ਦੀ ਗੋਦ ਦੇ ਵਿੱਚ ਸੇਫ ਹੋ, ਜਿਹੜਾ ਜਿੰਨਾ ਉਛਾਲਦਾ ਹੈ ਉਹ ਤੁਹਾਨੂੰ ਸੰਭਾਲੇਗਾ। ਔਰ ਇਸ ਦੇ ਨਾਲ ਨਾਲ ਉਮੀਦ ਜ਼ਾਹਰ ਹੈ। ਇਸ ਬਾਰੇ ਤਾਂ ਜਦੋਂ ਅਸੀਂ ਆਪਣੀ ਬੋਲੀ 'ਚ ਕਹਿੰਦੇ ਹਾਂ ਕਿ ਭਾਈ ਆਸ ਨਾਲ ਜਹਾਨ ਹੈ, ਜ਼ਾਹਰ ਹੈ ਕਿ ਜੇ ਸਾਨੂੰ ਇਹ ਉਮੀਦ ਨਾ ਹੋਏ ਕਿ ਕੱਲ ਵੀ ਆਉਣਾ ਤੇ ਅਸੀਂ ਸ਼ਾਇਦ ਅੱਜ ਵੀ ਨਹੀਂ ਜੀ ਸਕਦੇ। ਔਰ ਇਹੀ ਦੋ ਚੀਜ਼ਾਂ ਨੇ ਜਿਨ੍ਹਾਂ ਬਾਰੇ ਅਕਸਰ ਜਦੋਂ ਇਹ ਕਿਹਾ ਜਾਂਦਾ ਹੈ, ਇੱਕ ਕਹਾਣੀ ਜਿਹੜੀ ਬੜੀ ਪੋਪੂਲਰ ਹੈ ਕਿ ਵੀ ਤੁਸੀਂ ਕਿਵੇਂ ਈਵਨ ਜਿਉਂਦਿਆਂ ਵੀ ਰੱਬ ਦੇ ਭੈ ਦੇ ਵਿੱਚ ਰਹਿੰਦਿਆਂ ਵਿਕਾਰਾਂ ਤੋਂ ਬਚ ਕੇ ਰਹਿ ਸਕਦੇ ਹੋ। ਕਿ ਕਿਸੇ ਨੇ ਰਾਜੇ ਨੇ ਕਿਸੇ ਨੂੰ ਸਜ਼ਾ ਯਾਫਤਾ ਕੀਤਾ ਔਰ ਮੌਤ ਦੀ ਸਜ਼ਾ ਦਿੱਤੀ, ਪਰ ਉਹਨੇ ਫਿਰ ਉਹਦੀ ਅਪੀਲ ਦੇ ਉੱਤੇ ਉਹਨੇ ਇਹ ਕਿਹਾ ਕਿ ਵੀ ਠੀਕ ਹੈ, ਤੈਨੂੰ ਮਾਫ ਕੀਤਾ ਜਾ ਸਕਦਾ ਜੇ ਆ ਬੱਕਰੀ ਹੈ, ਇਹਨੂੰ ਇੰਨਾ ਚਾਰਾ ਰੋਜ਼ ਦਾ ਜਿਹੜਾ ਉਹ ਨੀਅਤ ਮਿਲੇਗਾ, ਜਿਹੜਾ ਬਹੁਤ ਜ਼ਿਆਦਾ ਸੀ ਉਹਦੀ ਲੋੜ ਤੋਂ ਬੱਕਰੀ ਦੀ, ਪਰ ਇੰਨੇ ਦਿਨਾਂ ਬਾਅਦ ਇਹਦਾ ਭਾਰ ਨਹੀਂ ਵਧਣਾ ਚਾਹੀਦਾ, ਇੰਨਾ ਤੁਹਾਨੂੰ ਖਵਾਉਣਾ ਪਏਗਾ। ਔਰ ਮੇਰੇ ਬੰਦੇ ਜਿਹੜੇ ਨੇ ਉਹ ਹੋਣਗੇ ਕਿ ਬਈ ਇਸ ਤੇ ਚੈੱਕ ਰੱਖਣਗੇ। ਉਹ ਤੁਰਿਆ ਫਿਰਿਆ ਕਿਸੇ ਸਿਆਣੇ ਬੰਦੇ ਨੂੰ ਜਦੋਂ ਉਹ ਮਿਲਿਆ, ਉਹਨੇ ਕਿਹਾ ਜੀ ਮੈਨੂੰ ਮੌਤ ਦੀ ਸਜ਼ਾ ਤਾਂ ਮੇਰੀ ਮਾਫ ਹੋ ਸਕਦੀ ਹੈ, ਪਰ ਆਹ ਸਜ਼ਾ ਐਸੀ ਰੱਖੀ ਹੈ, ਇੰਨੇ ਕਿਲੋ ਇਹਨੂੰ ਖਵਾਉਣਾ। ਤੇ ਨਾਲ ਦੀ ਨਾਲ ਉਹਨੇ ਕਿਹਾ ਵੀ ਇਹਦਾ ਭਾਰ ਨਹੀਂ ਵਧਣਾ ਚਾਹੀਦਾ। ਉਹਨੇ ਕਿਹਾ ਕੋਈ ਗੱਲ ਨਹੀਂ ਹੈ, ਇਵੇਂ ਹੀ ਹੋਏਗਾ, ਤੂੰ ਇਵੇਂ ਕਰ ਵੀ ਰਾਜੇ ਨੂੰ ਕਹਿ ਕੇ ਵੀ ਇੱਕ ਸ਼ੇਰ ਵੀ ਦੇ ਦੇ, ਤੇ ਜਿੱਥੇ ਬੱਕਰੀ ਰੱਖਣੀ ਆ ਉਹਦੇ ਸਾਹਮਣੇ ਸ਼ੇਰ ਬੰਨ੍ਹ। ਤੇ ਜ਼ਾਹਰ ਹੈ ਕਿ ਜਦੋਂ ਉਹ ਪੂਰੇ ਦਿਨ ਬੀਤੇ ਔਰ ਬੱਕਰੀ ਦਾ ਭਾਰ ਪਹਿਲਾਂ ਨਾਲੋਂ ਵੀ ਘਟਿਆ ਹੋਇਆ ਸੀ, ਉਹ ਸਾਰਾ ਖਾ ਕੇ ਵੀ। ਸੋ ਇਹ ਇੱਕ ਇਸ ਹਵਾਲੇ ਨਾਲ ਵੀ ਹੈ ਕਿ ਜਿੱਥੇ ਤੁਸੀਂ ਬੇਸ਼ੱਕ ਜ਼ਿੰਦਗੀ ਆਸ ਨਾਲ, ਇਸ ਕੋਈ ਸ਼ੱਕ ਨਹੀਂ ਹੈ, ਅਸੀਂ ਪਲਾਨ ਕਰਦੇ ਹਾਂ, ਸਰਕਾਰਾਂ 5 years ਪਲੈਨਿੰਗ ਕਰਦੀਆਂ, ਸਦੀਆਂ ਦੀ ਪਲੈਨਿੰਗ ਹੁੰਦੀ ਹੈ। ਕਰੋਨਾ ਤੋਂ ਪਹਿਲਾਂ ਕਿਹਨੂੰ ਪਤਾ ਸੀ ਕਿ ਦੁਨੀਆ ਦੀ ਜਿਹੜੀ ਆਰਥਿਕਤਾ ਔਰ ਇਸ ਕਿਸਮ ਦੀ ਲਾਈਫ ਬਦਲੇਗੀ, ਕੋਲੈਪਸ ਹੋਏਗੀ। ਅਮਰੀਕਾ ਵਰਗਾ ਮੁਲਕ, ਉਹਦੀ ਇਕਨੋਮੀ ਜਿਹੜੀ ਹੈ ਕਿੱਥੇ ਚਲੀ ਗਈ 70 ਸਾਲ ਪਹਿਲਾਂ ਨਾਲ ਕੰਪੇਅਰ ਹੋ ਰਿਹਾ। ਪਰ ਇਸ ਸਾਰੇ ਪੀਰੀਅਡ 'ਚ ਵੀ ਜੇ ਸਾਡਾ ਈਮਾਨ ਕਾਇਮ ਹੋਏ ਤੇ ਫਿਰ ਜਿਹੜੀਆਂ ਤਬਦੀਲੀਆਂ ਵੀ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਆਸ ਦੀ ਕਿਰਨ ਦੇਖ ਲੈਂਦੇ ਹੋ, ਉਹਨੂੰ ਵੀ ਤੁਸੀਂ ਸਮਝਦੇ ਹੋ ਕਿ ਇਹ ਤੁਹਾਡੀ ਬਿਹਤਰੀ ਲਈ ਕੁਛ ਆਇਆ ਹੈ। ਜੇ ਸਾਡਾ ਇਸ ਗੱਲ ਤੇ ਯਕੀਨ ਹੋਏ ਕਿ ਸਭ ਕਰਨ ਕਰਾਉਣ ਵਾਲਾ ਰੱਬ ਹੈ, ਅਸੀਂ ਉਹਦੀ ਸਾਰੀ ਕਾਇਨਾਤ ਦੇ ਇਸ ਛੋਟੇ ਜਿਹੇ ਪਲੈਨਟ ਦੇ ਉੱਤੇ ਇੱਕ ਛੋਟੇ ਜਿਹੇ ਇੱਕ ਕੀੜੇ ਵਾਂਗ ਹੈ, ਇੱਕ ਟਾਈਨੀ ਅਸੀਂ ਪਾਰਟੀਕਲ ਹੈ, ਔਰ ਸਾਡਾ ਇੱਕ ਰੋਲ ਹੈ, ਸਾਡੇ 'ਚ ਜਿੰਦ ਰੁਮਕਾਈ ਹੈ ਰੱਬ ਨੇ, ਔਰ ਇਹਨੂੰ ਅਸੀਂ ਜ਼ਿੰਦਗੀ ਨੂੰ ਅਰਥ ਭਰਪੂਰ ਜਿਉਣਾ ਹੈ। ਇਸ ਦਾ ਜਿਹੜਾ ਸਾਡੀ ਜ਼ਿੰਦਗੀ ਨੇਕੀ ਦੇ ਲਈ, ਪਰਉਪਕਾਰ ਦੇ ਲਈ ਹੋਏ। ਸੋ ਇਹ ਮੈਂ ਸਮਝਦਾ ਕਿ ਜਦੋਂ ਅਸੀਂ ਰਮਜ਼ਾਨ ਦੇ ਮਹੀਨੇ ਦੀ ਗੱਲ, ਮੁਬਾਰਕ ਮਹੀਨੇ ਦੀ ਗੱਲ ਰੋਜ਼ਾਨਾ ਕਰਦੇ, ਔਰ ਸਾਡੀ ਕੋਸ਼ਿਸ਼ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੋ ਮਜ਼ਹਬ ਨੂੰ ਮੰਨਣ ਵਾਲੇ ਲੋਕ, ਹੁਣ ਕੱਲਾ ਇੱਕ ਤੱਕ ਫੋਕਸ ਨਹੀਂ ਹੁੰਦਾ। ਜਦੋਂ ਗੁਰੂ ਸਾਹਿਬ ਨੇ
ਆਪਣੀਆਂ ਉਦਾਸੀਆਂ ਕੀਤੀਆਂ ਨੇ, ਸਫ਼ਰ ਕੀਤੇ ਨੇ, ਉਹ ਜੀ ਹਰ ਉਸ ਮਜ਼ਹਬ ਦੇ ਲੋਕ ਬੰਦਿਆਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਸੈਂਟਰਲ ਸ਼ਰਾਈਨ ਸੀ, ਉਹਨਾਂ ਦੇ ਵੱਡੇ ਤੀਰਥ ਸੀ, ਉਹਨਾਂ ਦੇ ਉੱਤੇ ਜਾ ਕੇ ਉਹਨਾਂ ਦੇ ਮੁਬਾਰਕ ਦਿਨਾਂ ਦੇ ਮੌਕੇ ਤੇ ਉਹਨਾਂ ਨੂੰ ਮਿਲ ਕੇ ਜਿਹੜਾ ਸੱਚ ਦਾ ਰਾਹ ਦੱਸਿਆ, ਤੇ ਜੀ ਸੱਚ ਦਾ ਰਾਹ ਇਹ ਸੀ ਕਿ ਭਾਈ ਇਹ ਅਹਿਮੀਅਤ ਨਹੀਂ ਰੱਖਦਾ ਕਿ ਤੁਹਾਡੇ ਤੇ ਲੇਬਲ ਕਿਹੜਾ ਲੱਗਾ ਹੋਇਆ ਹੈ, ਅਹਿਮੀਅਤ ਇਹ ਹੋਏਗੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਅਮਲ ਕੀ ਹੈ। ਔਰ ਜੀ ਜ਼ਾਹਰ ਹੈ ਕਿ ਜਦੋਂ ਗੁਰੂ ਸਾਹਿਬ ਬਗਦਾਦ ਦੇ ਵਿੱਚ ਜਾਂਦੇ ਨੇ, ਜਿੱਥੇ ਅੱਜ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਭਾਵੇਂ ਉਹਦੀ ਮੰਦਹਾਲੀ ਹੈ ਪਰ ਮੌਜੂਦ ਹੈ, ਤੇ ਉੱਥੇ ਇੱਕ ਡਿਬੇਟ ਜਿਹੜੀ ਉਹਨਾਂ ਦੇ ਨਾਲ ਜਿਹੜੇ ਮੱਕੇ ਨੂੰ ਜਾ ਰਹੇ ਹਾਜੀ ਨੇ ਉਹਨਾਂ ਦੇ ਨਾਲ ਡਿਬੇਟ ਵੀ ਹੁੰਦੀ ਹੈ। ਬਗਦਾਦ ਦੇ ਜਿਹੜੇ ਉਮਰਾ ਨੇ, ਉਹਨਾਂ ਦੇ ਵੱਡੇ ਵੱਡੇ ਜਿਹੜੇ ਉਲਮਾ, ਉਹਨਾਂ ਦੇ ਨਾਲ ਵੀ। ਔਰ ਉਹ ਪੁੱਛਦੇ ਨੇ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਹੁਣ ਉਹ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ, ਜਿਹੜੀ ਰਚਨਾ ਉਹਨਾਂ ਦੇ ਕੋਲ ਇੱਕ ਕਿਤਾਬ ਦੇ ਵਿੱਚ ਹੁੰਦੀ ਹੈ, ਉਸ ਨੂੰ ਫੜ ਕੇ ਪੁੱਛਦੇ ਨੇ ਵੀ ਦੱਸੋ ਕਿ ਕਿਹੜਾ ਮਜ਼ਹਬ ਜਿਹੜਾ ਹੈ ਉਹ ਚੰਗਾ। ਸੋ ਗੁਰੂ ਸਾਹਿਬ ਨੇ ਕਿਹਾ ਭਾਈ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਜਿਹੜੇ ਤੁਹਾਡੇ ਅਮਲ ਨੇ ਇਹ ਡਿਸਾਈਡ ਕਰਨਗੇ, ਤੇ ਦੋਨਾਂ ਨੂੰ ਹੀ ਤੁਹਾਨੂੰ ਰੋਣਾ ਪਏਗਾ ਜੇ ਤੁਹਾਡੇ ਅਮਲ ਨਹੀਂ ਨੇ। ਔਰ ਇਸੇ ਗੱਲ ਨੂੰ ਜਦੋਂ ਅਲਾਮਾ ਇਕਬਾਲ ਇਸ ਗੱਲ ਦੇ ਉੱਤੇ ਐਮਫੇਸਾਈਜ਼ ਕਰਦੇ ਨੇ ਕਿ ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत से ना नूरी है ना नारी है, कि फैसला ਅਮਲਾ ਨੇ ਕਰਨਾ। ਔਰ ਗੁਰੂ ਨਾਨਕ ਸਾਹਿਬ ਦਾ ਅੱਜ ਦਾ ਜਿਹੜਾ ਸ਼ਲੋਕ ਮੈਂ ਵਿਚਾਰ ਲਈ ਚੁਣਿਆ, ਸ਼ਲੋਕ ਮਹਲਾ ਪਹਿਲਾ, ਸੱਤੀ ਪਾਪ ਕਰ ਸਤ ਕਮਾਏ, ਗੁਰ ਦੀਖਿਆ ਘਰ ਦੇਵਣ ਜਾਹੇ, ਇਸਤਰੀ ਪੁਰਖੈ ਖਟਿਐ ਭਾਓ, ਭਾਵੈ ਆਵੋ ਭਾਵੈ ਜਾਓ, ਸ਼ਾਸਤਰ ਵੇਦ ਨ ਮਾਨੈ ਕੋਏ, ਆਪੋ ਆਪੈ ਪੂਜਾ ਹੋਏ, ਕਾਜ਼ੀ ਹੋਏ ਕੇ ਬਹਿ ਨਿਆਏ, ਫੇਰੇ ਤਸਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ੍ਹ ਸੁਣਾਏ, ਤੁਰਕ ਮੰਤਰ ਕੰਨ ਹਿਰਦੈ ਸਮਾਏ, ਲੋਕ ਮੁਹਾਵੈ ਚਾੜੀ ਖਾਏ, ਚੌਂਕਾ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਏ, ਜੋਗੀ ਗਿਰਹੀ ਜਟਾ ਵਿਭੂਤ, ਆਗੇ ਪਾਛੈ ਰੋਵੈ ਪੂਤ, ਜੋਗ ਨ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ, ਨਾਨਕ ਕਲ ਕਾ ਇਉ ਪ੍ਰਵਾਨ, ਆਪੇ ਆਖਣ ਆਪੇ ਜਾਣ। ਹੁਣ ਇਸ ਦੇ ਵਿੱਚ ਗੁਰੂ ਸਾਹਿਬ ਨੇ ਦੁਨਿਆਵੀ ਰਿਸ਼ਤੇ ਕਿ ਇਸਤਰੀ ਔਰ ਪੁਰਖ, ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਵੀ ਅਲਟੀਮੇਟਲੀ ਇੱਕ ਇੰਟਰਸਟ ਨਾਲ ਜੁੜੀ ਹੋਈ ਹੈ। ਜੇ ਉਹ ਖੱਟ ਕੇ ਲਿਆਂਦਾ, ਬੰਦਾ ਕਮਾਈ ਕਰਕੇ ਲਿਆਂਦਾ, ਤੇ ਫਿਰ ਉਸ ਦੀ ਕਦਰ ਹੈ, ਕੀਮਤ ਹੈ। ਨਹੀਂ ਤਾਂ ਜਦੋਂ ਮਰਜੀ ਉਹ ਆਏ, ਜਦੋਂ ਮਰਜੀ ਜਾਏ, ਉਹਦੀ ਕੋਈ ਪੁੱਛਗਿੱਛ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜੀ ਸ਼ੁਰੂਆਤ ਗੁਰੂ ਸਾਹਿਬ ਨੇ ਕੀਤੀ, ਉਹਨਾਂ ਨੇ ਕਿਹਾ ਕਿ ਜਿਹੜਾ ਧਰਮੀ ਆਪਣੇ ਆਪ ਨੂੰ ਬੰਦਾ ਕਵਾਉਣ ਵਾਲਾ ਹੈ, ਸਤੀ ਪਾਪ ਕਰ ਸਤ ਕਮਾਏ, ਕਿ ਭਾਈ ਕਾਰੋ ਪਾਪ ਰਿਹਾ, ਉਸ ਦੇ ਮਾੜੇ ਲੱਛਣ ਨੇ, ਉਸ ਦੀਆਂ ਮਾੜੀਆਂ ਕਰਤੂਤਾਂ ਨੇ, ਪਰ ਉਹਨੇ ਆਪਣਾ ਇੱਕ ਇਮੇਜ ਬਣਾਇਆ ਹੋਇਆ ਦੁਨੀਆ ਦੇ ਸਾਹਮਣੇ ਕਿ ਉਹਦਾ ਬੜਾ ਸੁੱਚਾ ਆਚਰਣ ਹੈ, ਉਹਦਾ ਬੜਾ ਚੰਗਾ ਕਿਰਦਾਰ ਹੈ, ਚੰਗਾ ਕਰੈਕਟਰ ਹੈ। ਔਰ ਇਹਨਾਂ ਦਾ ਹਾਲ ਦੇਖੋ, ਜਿਹੜੇ ਗੁਰੂ ਚੇਲੇ ਪਰੰਪਰਾ ਵਾਲੇ ਨੇ, ਕਿ ਉਹ ਚੇਲਾ ਗੁਰੂ ਦੇ ਕੋਲ ਜਾਂਦਾ ਹੈ ਜਿਹੜਾ, ਔਰ ਇਸੇ ਤਰ੍ਹਾਂ ਜਿਹੜਾ ਮੁਰੀਦ ਹੈ ਉਹ ਮੁਰਸ਼ਦ ਦੇ ਕੋਲ ਜਾਂਦਾ ਹੈ, ਨਾ ਕਿ ਮੁਰਸ਼ਦ ਘਰ ਘਰ ਤੁਰਿਆ ਫਿਰਦਾ। ਪਰ ਇਹ ਇਸ ਕਦਰ ਗਰੀਡੀ ਨੇ ਜਿਹੜੇ ਗੁਰੂ ਬਣੇ ਹੋਏ ਨੇ, ਗੁਰ ਦਿਖਿਆ ਘਰ ਦੇਵਣ ਜਾਏ, ਇਹ ਘਰਾਂ 'ਚ ਤੁਰੇ ਫਿਰਦੇ ਨੇ ਜਾ ਕੇ ਉਹਨਾਂ ਨੂੰ ਦਿਖਿਆ ਉਪਦੇਸ਼ ਦੇਣ ਦੇ ਲਈ, ਕਿਉਂਕਿ ਇਹਨਾਂ ਦੇ ਆਪਣੇ ਪੱਲੇ ਕੁਛ ਨਹੀਂ ਹੈ। ਔਰ ਗਰੀਡੀ ਨੇ, ਇਸਤਰੀ ਪੁਰਖੈ ਖਟਿਆ ਭਾਓ, ਭਾਵੇਂ ਆਵੋ ਭਾਵੇਂ ਜਾਓ, ਕਿ ਭਾਈ ਇਸਤਰੀ ਔਰ ਪੁਰਖ ਦੇ ਵਿੱਚ ਜਿਹੜਾ ਰਿਸ਼ਤਾ ਹੈ ਉਹ ਪਿਆਰ ਦਾ ਨਹੀਂ ਹੈ, ਉਹ ਇਸ ਦਾ ਹੀ ਹੈ ਕਿ ਭਾਈ ਕੌਣ ਕੀ ਖੱਟ ਕੇ ਲਿਆਂਦਾ। ਜੇ ਨਹੀਂ ਹੈ ਤਾਂ ਫਿਰ ਭਾਵੇਂ ਆਓ ਤੇ ਭਾਵੇਂ ਜਾਓ, ਕੋਈ ਫਰਕ ਨਹੀਂ ਪੈਂਦਾ। ਸ਼ਾਸਤਰ ਵੇਦ ਨਾ ਮਾਨੈ ਕੋਏ, ਆਪੋ ਆਪੇ ਪੂਜਾ ਹੋਏ, ਕਿ ਹਿੰਦੂ ਜਿਹੜੇ ਅਦਰਵਾਈਜ਼ ਵੇਦ ਤੇ ਸ਼ਾਸਤਰ ਦਾ ਸੌਦਾ ਵੇਚਦੇ ਨੇ, ਪਰ ਇਹ ਕੋਈ ਵੀ ਇਹਨਾਂ ਦੀ ਆਪਣੀ ਅਮਲਨਾ ਨਹੀਂ ਹੈ, ਇਹਨਾਂ ਦੇ ਅਮਲਾਂ 'ਚ ਕੋਈ ਉਹ ਜ਼ਿੰਦਗੀ ਨਹੀਂ ਹੈ ਜੋ ਇਹਨਾਂ ਦੇ ਸ਼ਾਸਤਰਾਂ ਨੇ ਆਪ ਹੀ ਇਹਨਾਂ ਨੂੰ ਦੱਸੀ ਹੋਈ ਹੈ। ਇਹ ਵੀ ਆਪੋ ਆਪਣੀ ਪੂਜਾ ਕਰਵਾਉਣ ਤੇ ਲੱਗੇ ਹੋਏ ਨੇ।
काजी होए कै बह न्याय, फेरे तस्बी करे खुदाए, वड्डी लैके हक गवाए, जे को पुछे तां पढ़ सुनाए। ਉਹਨਾਂ ਨੇ ਕਿਹਾ ਦੇਖੋ ਕਾਜ਼ੀ ਜਿਹੜਾ ਜਿਹਦੇ ਕੋਲ ਅਦਲ ਜਿਸ ਨੂੰ ਕਰਨਾ ਚਾਹੀਦਾ ਹੈ ਨਿਆਂ ਕਰਨ ਦੇ ਲਈ ਉਸ ਨੂੰ ਮਨਸਫ ਬਣਾਇਆ, ਜੱਜ ਬਣਾਇਆ, ਪਰ ਹਾਲਾਂ ਉਸਨੇ ਆਪਣੀ ਲੁੱਕ ਤਾਂ ਬਣਾਈ ਹੋਈ ਹੈ ਭਲੇ ਲੋਕਾਂ ਵਾਲੀ, ਉਹਦੇ ਹੱਥ ਦੇ ਵਿੱਚ ਤਸਬੀਹ ਫੜੀ ਹੋਈ ਹੈ, ਉਹਦੀ ਜ਼ਬਾਨ ਤੋਂ ਵੀ ਖੁਦਾ ਖੁਦਾ ਉਹ ਕਰਦਾ ਹੈ, ਪਰ ਵੱਡੀ ਲੈ ਕੇ ਹੱਕ ਗਵਾਏ। ਇਹ ਵੀ ਜੇ ਇਹਨੂੰ ਕੋਈ ਵੱਡੀ ਦੇ ਦੇ ਤਾਂ ਫਿਰ ਇਹ ਅਨਿਆਂ ਕਰਦਾ ਹੈ, ਨਾ ਇਨਸਾਫੀ ਕਰਦਾ ਹੈ। ਤੇ ਜੇ ਕੋਈ ਇਹਦੇ ਤੇ ਸਵਾਲ ਕਰੇ ਤਾਂ ਦੇਖੋ ਇਹ ਕਿਵੇਂ ਆਪਣੀਆਂ ਜਿਹੜੀਆਂ ਕਿਤਾਬਾਂ ਚੋਂ ਜੇ ਕੋ ਪੁੱਛਿਆ ਤਾਂ ਪੜ੍ਹ ਸੁਣਾਏ, ਫਿਰ ਇਹ ਬੜੀ ਜਿਹੜਾ ਪੜ੍ਹਾਈ ਦੀਆਂ ਗੱਲਾਂ ਕਰਦਾ, ਪਰ ਇਮਾਨਦਾਰੀ ਨਹੀਂ ਹੈ, ਵੱਡੀ ਲੈ ਕੇ ਹੱਕ ਗਵਾਏ। ਇਹ ਵੀ ਵੱਡੀ ਦੇ ਨਾਲ ਆਪਣਾ ਫਰਜ਼ ਤੋਂ ਜਿਹੜਾ ਉਹ ਗਾਫਲ ਹੋ ਜਾਂਦਾ ਔਰ ਗਲਤ ਫੈਸਲੇ ਕਰਦਾ। ਔਰ ਫਿਰ ਉਹਨਾਂ ਬ੍ਰਾਹਮਣਵਾਦੀਆਂ ਦੀ ਗੱਲ ਕੀਤੀ ਜਿਨ੍ਹਾਂ ਨੇ ਕਿਵੇਂ ਇੱਕ ਪਾਸੇ ਉਹ ਆਪਣੇ ਲੋਕਾਂ ਦੇ ਖਿਲਾਫ ਭੁਗਤ ਰਹੇ ਸੀ, ਪਰ ਹਾਕਮਾਂ ਦੇ ਨਾਲ ਕਿਵੇਂ ਉਹਨਾਂ ਦੀ ਸਾਂਢ ਗਾਂਢ ਸੀ ਕਿ ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਲੋਕ ਮੁਹਾਵੇ ਚਾੜੀ ਖਾਏ। ਕਿ ਭਾਈ ਇਹ ਰਲੇ ਹੋਏ ਨੇ ਹਾਕਮਾਂ ਦੇ ਨਾਲ, ਉਹਨਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਨੇ ਔਰ ਉਹਨਾਂ ਦੇ ਉੱਤੇ ਅਮਲ ਵੀ ਕਰਦੇ ਨੇ, ਆਪਣੇ ਦਿਲ 'ਚ ਵੀ ਉਹ ਗੱਲਾਂ ਵਸਾਈਆਂ ਹੋਈਆਂ, ਪਰ ਇਹ ਲੋਕਾਂ ਨੂੰ ਲੁਟਾਉਂਦੇ ਨੇ, ਦਲਾਲ ਨੇ ਹਕੂਮਤ ਦੇ ਆਪਣੇ ਲੋਕਾਂ ਨੂੰ ਲੁਟਾਉਣ ਦੇ ਲਈ। ਔਰ ਇਹ ਆਪਣੇ ਲੋਕਾਂ ਦੀ ਚਾੜੀ ਖਾਏ, ਚਾੜੀ ਹੁੰਦਾ ਚੁਗਲੀ, ਕਿ ਇਹ ਆਪਣੇ ਲੋਕਾਂ ਦੀਆਂ ਚੁਗਲੀਆਂ ਜਾਂ ਮਾਨੋ ਉਹਨਾਂ ਦੀ ਜਾਣਕਾਰੀ ਉਹਨਾਂ ਦੀਆਂ ਸੂਹਾਂ ਜਾ ਕੇ ਹਾਕਮਾਂ ਨੂੰ ਦਿੰਦੇ ਨੇ। ਤੇ ਉਹ ਇਹਨਾਂ ਦਾ ਵਰਤਾਰਾ ਦੇਖੋ, ਚੌਂਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ। ਕਿ ਆਹ ਦੇਖੋ ਅਦਰਵਾਈਜ਼ ਇਹ ਫਿਰ ਆਪਣਾ ਗੋਹੇ ਦਾ ਲਿਪ ਕੇ ਚੌਂਕਾ ਬਣਾਉਂਦੇ ਨੇ, ਨੇੜੇ ਕਿਸੇ ਨੂੰ ਨਹੀਂ ਆਣ ਦਿੰਦੇ, ਔਰ ਇਹ ਕਲੇਮ ਕਰਦੇ ਨੇ ਕਿ ਇਹ ਸੱਚੇ ਹਿੰਦੂ ਨੇ। ਪਰ ਇਹ ਕਿਉਂ ਜੇ ਹਿੰਦੂ ਨੇ ਜਿਹੜੇ ਝੂਠੇ ਨੇ, ਜਿਹੜੇ ਚੁਗਲਖੋਰ ਨੇ, ਜਿਹੜੇ ਆਪਣੇ ਲੋਕਾਂ ਦੇ ਦੁਸ਼ਮਣ ਨੇ ਔਰ ਹਾਕਮਾਂ ਦੇ ਵੀ ਦੁਸ਼ਮਣ ਨੇ, ਕਿਉਂਕਿ ਇਹ ਉਹਨਾਂ ਤੱਕ ਜਾਣਕਾਰੀ ਪਹੁੰਚਾਉਂਦੇ ਨੇ ਆਪਣੇ ਮਫਾਦ ਦੇ ਲਈ, ਇਹ ਕਿਸੇ ਦੇ ਵੀ ਸੱਕੇ ਨਹੀਂ ਨੇ। ਫਿਰ ਉਹਨਾਂ ਨੇ ਜੋਗੀਆਂ ਦੀ ਗੱਲ ਕੀਤੀ, ਜੋਗੀ ਗਿਰਹੀ ਜਟਾ ਵਿਭੂਤ, ਆਗੇ ਪਾਛੈ ਰੋਵੈ ਪੂਤ, ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਕਹਿੰਦੇ ਇਹਨਾਂ ਜੋਗੀਆਂ ਦਾ ਹਾਲ ਦੇਖ ਲਓ ਵੀ ਵੈਸੇ ਤਾਂ ਇਸ ਸੰਸਾਰ ਤੋਂ ਭੱਜੇ, ਜਟਾਵਾਂ ਰੱਖੀਆਂ, ਸਿਰ ਦੇ ਵਿੱਚ ਸਵਾਹ ਪਾਈ, ਵਿਭੂਤ ਪਾਈ, ਪਰ ਫਿਰ ਮੁੜੇ ਗ੍ਰਸਤ ਵੱਲ। ਹੁਣ ਅੱਗੇ ਪਿੱਛੇ ਨਿਆਣੇ ਰੋਂਦੇ ਫਿਰਦੇ ਨੇ, ਨਾ ਇਹ ਚੱਜ ਦੀ ਕਮਾਈ ਕਰਦੇ ਨੇ, ਨਾ ਉਧਰ ਦੇ ਰਹੇ ਨਾ ਉਧਰ ਦੇ ਰਹੇ, ਜੋਗ ਨਾ ਪਾਇਆ ਜੁਗਤ ਗਵਾਈ, ਜ਼ਿੰਦਗੀ ਵੀ ਬਰਬਾਦ ਕੀਤੀ, ਗ੍ਰਸਤ ਵੀ ਗਵਾਇਆ ਤੇ ਜੋਗ ਵੀ ਨਾ ਮਿਲਿਆ, ਕਿਤ ਕਾਰਨ ਸਿਰ ਛਾਈ ਪਾਏ। ਗੁਰੂ ਸਾਹਿਬ ਕਹਿੰਦੇ ਕਾਹਨੂੰ ਸਿਰ 'ਚ ਸਵਾਹ ਪਾਣੀ ਸੀ ਜੇ ਆਹੀ ਕਰਤੂਤਾਂ ਕਰਨੀਆਂ ਸੀ, ਨਾ ਚੱਜ ਨਾਲ ਜੋਗੀ ਬਣਿਆ, ਨਾ ਚੱਜ ਨਾਲ ਗ੍ਰਸਤੀ ਬਣਿਆ। ਨਾਨਕ ਕੱਲ ਕਾ ਇਹੋ ਪ੍ਰਵਾਨ, ਆਪੇ ਆਖਣ ਆਪੇ ਜਾਣ। ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹਨਾਂ ਨੇ ਬ੍ਰਾਹਮਣਾਂ ਨੇ ਤਾਂ ਯੁਗਾਂ ਦਾ ਡਰਾਮਾ ਕੀਤਾ ਹੋਇਆ ਕਿ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਬੰਦੇ ਦਾ ਸੁਭਾਅ ਹੀ ਕਲਯੁਗੀ ਹੈ। ਇਹ ਜਿਹੜੇ ਸਾਰੇ ਨੇ ਜਿਹੜੇ ਧਰਮ ਗੁਰੂ ਬਣੇ ਹੋਏ ਨੇ ਲੋਕਾਂ ਨੂੰ ਲੁੱਟਣ ਦੇ ਲਈ ਨੇ, ਇਹੀ ਕਲਯੁਗ ਨੇ ਆਪਣੇ ਆਪ ਦੇ ਵਿੱਚ, ਆਪੇ ਹੀ ਚੌਧਰੀ ਬਣੇ ਹੋਏ ਨੇ। ਤੇ ਇਸੇ ਕਰਕੇ ਇਹ ਆਪਣੀ ਵਡਿਆਈ ਕਰਦੇ ਨੇ ਤੇ ਆਪਣੀ ਵਡਿਆਈ ਕਰਵਾਉਂਦੇ ਨੇ, ਆਪੇ ਆਖਣ ਆਪੇ ਜਾਣ। ਸੋ ਜ਼ਾਹਰ ਹੈ ਕਿ ਇਹਨਾਂ ਦੇ ਪਿੱਛੇ ਲੱਗ ਕੇ ਦੁਨੀਆ ਜਿਹੜੀ ਆ ਉਹ ਹਨੇਰੇ ਦੇ ਵਿੱਚ ਹੈ। ਔਰ ਇਸੇ ਨੂੰ ਗੁਰੂ ਸਾਹਿਬ ਨੇ ਕਿਤੇ ਹੋਰ ਆਪਣੀ ਬਾਣੀ ਦੇ ਵਿੱਚ ਫਰਮਾਇਆ ਸੀ ਕਿ ਭਾਈ ਅੰਧੀ ਰਈਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ। ਕਿ ਜਿਹੜੀ ਰਈਅਤ ਹੈ, ਰਿਆਇਆ, ਉਹ ਗਿਆਨ ਤੋਂ ਬਿਨਾਂ, ਕਿਉਂਕਿ ਇਹੀ ਪੰਡਤ, ਜੋਗੀ, ਕਾਜ਼ੀ, ਮੁੱਲਾ ਇਹ ਫਰੰਟ ਰੋ ਦੇ ਉੱਤੇ ਸਨ ਜਿਨ੍ਹਾਂ ਨੇ ਲੋਕਾਂ ਨੂੰ ਜੀਵਨ ਜਾਚ ਦੇਣੀ ਸੀ, ਪਰ ਇਹ ਕਰਪਟ ਨੇ, ਇਹਨਾਂ ਦੀ ਆਪਣੀ ਜ਼ਿੰਦਗੀ 'ਚ ਰੱਬ ਦੇ ਨਾਲ ਮੁਹੱਬਤ ਨਹੀਂ ਹੈ, ਇਹ ਸਿਰਫ ਪਖੰਡ ਕਰਦੇ ਨੇ, ਦੰਭ ਕਰਦੇ ਨੇ। ਔਰ ਇਸੇ ਕਰਕੇ ਜਿਹੜੀ ਦੁਨੀਆ ਉਹ ਹਨੇਰੇ ਦੇ ਵਿੱਚ ਪਈ ਹੋਈ ਹੈ। ਔਰ ਇਹੀ ਹੈ ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਆਮਦ ਤੇ ਫਰਮਾਇਆ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਸੋ ਇਹੀ ਹੈ ਉਹ ਚਾਨਣ, ਇਹੀ ਹੈ ਨੂਰ, ਇਹੀ ਹੈ ਰੌਸ਼ਨੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਦੁਨੀਆ ਨੂੰ ਦਿਖਾਈ ਕਿ ਭਾਈ ਅਮਲਾਂ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਕੋਈ ਤਬਦੀਲੀ ਹੋਏਗੀ। ਨਹੀਂ ਤਾਂ ਜਿਹੜਾ ਮਰਜ਼ੀ ਰੂਪ ਤੁਸੀਂ ਧਾਰ ਲਓ, ਜੇ ਤੁਹਾਡੇ ਅੰਦਰ ਰੱਬ ਦੀ ਮੁਹੱਬਤ ਨਹੀਂ ਹੈ, ਅੰਦਰ ਇਮਾਨਦਾਰੀ ਨਹੀਂ ਹੈ, ਤੁਹਾਡਾ ਰਿਜ਼ਕੇ ਹਲਾਲ ਨਹੀਂ ਹੈ, ਤੁਸੀਂ ਇਨਸਾਨੀਅਤ ਦੇ ਨਾਲ ਨਹੀਂ ਜੁੜੇ ਹੋਏ,
ਤੇ ਬਾਕੀ ਜਿਹੜੇ ਫਿਰ ਸਾਰਾ ਖੋਖਲਾਪਨ ਹੈ, ਇਹਨੂੰ ਹੀ ਅਸੀਂ ਦੰਭ ਕਹਿੰਦੇ ਹਾਂ, ਪਖੰਡ ਕਹਿੰਦੇ ਹਾਂ, ਹਿਪੋਕ੍ਰੇਸੀ ਕਹਿੰਦੇ ਹਾਂ। ਔਰ ਜਿਹੜਾ ਸੱਚ ਵਾਲੇ ਲੋਕ ਨੇ ਉਹਨਾਂ ਨੂੰ ਨਾ ਦਿਖਾਵੇ ਦੀ ਲੋੜ ਹੁੰਦੀ ਹੈ, ਨਾ ਉਹ ਕੋਈ ਦਾਅਵੇ ਕਰਦੇ ਨੇ। ਉਹ ਨੇ ਕਿ ਭਾਈ ਉਹਨਾਂ ਨੂੰ ਕੋਈ ਵੀ ਪਰਵਾਹ ਨਹੀਂ ਹੁੰਦੀ ਕਿਆ ਪਹਿਰੇ ਕਿਆ ਊੜ ਦਿਖਾਵੇ, ਨਾ ਉਹਨਾਂ ਨੂੰ ਪਹਿਰਾਵਾ ਦਾ ਹੁੰਦਾ, ਨਾ ਉਹਨਾਂ ਨੂੰ ਓਢਣਾ ਕੀ ਹੈ। ਔਰ ਉਹਨਾਂ ਨੂੰ ਇੱਕ ਗੱਲ ਦੀ ਸਮਝ ਹੁੰਦੀ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਉਹ ਜਿਹੜੇ ਨੇ ਇੱਕ ਰੰਗ ਦੇ ਵਿੱਚ ਰੰਗੇ ਹੋਏ ਨਗਨ ਫਿਰਤ ਜੋ ਏਕ ਕੇ ਉਹ ਸੋਭਾ ਪਾਏ। ਜਿਹੜੇ ਇੱਕ ਰੱਬ ਨਾਲ ਜੁੜੇ ਹੋਏ ਨੇ, ਭਾਵੇਂ ਉਹ ਸ਼ੈਬਿਲੀ ਡਰੈਸਡ ਨੇ, ਉਹਨਾਂ ਕੋਲ ਕੱਪੜੇ ਵੀ ਨਹੀਂ ਨੇ, ਰੱਬ ਦੀ ਦਰਗਾਹ 'ਚ ਉਹਨਾਂ ਨੂੰ ਸ਼ੋਭਾ ਮਿਲਦੀ ਹੈ, ਉਹਨਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sosh@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਆਗਿਆ ਦਿਓ। ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।